ਪਿੰਡਾਂ 'ਚ ਅੱਜ ਕੱਲ੍ਹ ਦੋ ਤਰ੍ਹਾਂ ਦੀ ਰੂਟੀਨ ਚੱਲਦੀ ਹੈ। ਮੈਂ ਮਨੀਰ ਅਹਿਮਦ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਪਿੰਡਾਂ 'ਚ ਜਿਨ੍ਹਾਂ ਕੋਲ ਮਾਲ ਡੰਗਰ ਹੈ ਉਹਨਾਂ ਸੁਬਹ ਸਵੇਰੇ ਤੜਕੇ ਉੱਠ ਕੇ ਆਪਣੇ ਮਾਲ ਡੰਗਰ ਵਾਸਤੇ ਪੱਠੇ ਪਾੜੇ ਦਾ ਬੰਦੋਬਸਤ ਕਰਨਾ ਪੈਂਦਾ ਹੈ, ਤੇ ਜਿਨ੍ਹਾਂ ਨੇ ਸੀਰੀ ਰੱਖਿਆ ਹੈ ਤੇ ਉਹਨਾਂ ਆਪਣੀ ਮਰਜ਼ੀ ਨਾਲ ਉੱਠਣਾ ਤੇ ਉੱਠ ਕੇ ਆਪਣੀ ਪੈਲੀ ਤੇ ਫੇਰਾ ਮਾਰਨਾ ਹੁੰਦਾ ਹੈ। ਕਿਉਂਕਿ ਅੱਜ ਕੱਲ੍ਹ ਮੁੰਜੀ ਦਾ ਮੌਸਮ ਹੈ। ਗੰਦਮ ਦੀ ਫਸਲ ਤੋਂ ਤਾਂ ਕਿਸਾਨ ਜ਼ਲੀਲ ਹੋਇਆ ਹੀ ਹੋਇਆ, ਤੇ ਇਤਕੀ ਹੁਣ ਪਤਾ ਨਹੀਂ ਮੁੰਜੀ ਦੀ ਫਸਲ ਤੋਂ ਇਨਸਾਨ ਦਾ ਕੀ ਬਣਨਾ ਹੈ। ਤੇ ਮੁੰਜੀ ਦੀ ਫਸਲ ਨੂੰ ਬਹੁਤ ਸਾਰੇ ਕੈਮੀਕਲ ਦੀ ਜ਼ਰੂਰਤ ਹੁੰਦੀ ਹੈ, ਤੇ ਮੈਂ ਕਿਹਾ ਸੁਬਹ ਉੱਠ ਕੇ ਤੜਕੇ ਫੇਰਾ ਮਾਰ ਕੇ ਚੈੱਕ ਕਰ ਲਈਏ ਕੋਈ ਬਲਾਸਟ ਤੇਲਾ ਜਾਂ ਕੋਈ ਹੋਰ ਕੋਈ ਬਿਮਾਰੀ ਤਾਂ ਨਹੀਂ ਪਈ। ਤੇ ਆ ਕੇ ਪੈਰ ਪੂਰ ਧੋਣ ਤੋਂ ਬਾਅਦ ਆਪਾਂ ਕਰਨਾ ਹੈ ਨਾਸ਼ਤਾ। ਤੇ ਨਾਸ਼ਤੇ ਦੇ ਵਿੱਚ ਪਰਾਠਾ ਦਹੀਂ ਲੱਸੀ ਨਾ ਹੋਵੇ ਤਾਂ ਫਿਰ ਨਾਸ਼ਤਾ ਕਰਨ ਦਾ ਮਜ਼ਾ ਹੀ ਨਹੀਂ ਆਉਂਦਾ। ਤੇ ਸਾਡਾ ਟੂਰ ਚੱਲਣ ਦੀ ਸਭ ਤੋਂ ਜ਼ਿਆਦਾ ਖੁਸ਼ੀ ਹੈ ਬਖਤਾਂ ਨੂੰ ਹੁੰਦੀ ਹੈ, ਤੇ ਬਖਤਾਂ ਸਾਡੀਆਂ ਖਾਲੇ 'ਚ ਵੜ ਜਾਂਦੀਆਂ ਤੇ ਸਾਰਾ ਦਿਨ ਪਾਣੀ 'ਚ ਨਹਾਉਂਦੀਆਂ ਰਹਿੰਦੀਆਂ। ਬਖਤਾਂ ਦੇ ਨਾਲ ਨਾਲ ਸਾਡੇ ਪਿੰਡ ਦੇ ਬੱਚੇ ਵੀ ਤਿੰਨ ਟੈਣੀ ਖੇਲਦੇ ਨੇ ਖਾਲੇ ਦੇ ਨੇੜੇ ਬਹਿ ਕੇ ਠੰਡੀ ਛਾਂ ਤੇ। ਆਪਾਂ ਵੀ ਕੱਪੜੇ ਬਦਲੇ ਤੇ ਆਪਾਂ ਜੂਸ ਲੈਣ ਚੱਲੇ ਹਾਂ। ਤੇ ਪਿੰਡੂ ਸਭ ਤੋਂ ਪਹਿਲੇ ਮੁਸ਼ਕਲ ਕੰਮ ਹੁੰਦਾ ਹੈ ਅੱਛੇ ਬ੍ਰਾਂਡ ਦਾ ਜੂਸ ਲੱਭਣਾ, ਤੇ ਸਾਨੂੰ ਸ਼ਿਫਾ ਜੂਸ ਲੱਭਿਆ। ਤੇ ਇਹ ਪੀਣ ਤੋਂ ਬਾਅਦ ਮਹਿਸੂਸ ਹੋਇਆ ਕਿ ਭਾਈ ਇਹਦੇ ਨਾਲ ਚੰਗਾ ਪਾਣੀ ਪੀ ਲਓ। ਤੇ ਇਹ ਗਰਮੀ ਤੋਂ ਬੁਰਾ ਹਾਲ ਹੋਣਾ ਹੀ ਹੋਣਾ, ਤੇ ਮੈਂ ਕਿਹਾ ਚਲੋ ਪੇਟ ਪੂਜਾ ਕਰਕੇ ਆਉਂਦੇ। ਮੈਂ ਅੰਸਰ ਨੂੰ ਨਾਲ ਲਿਆ ਤਾਂ ਅੰਸਰ ਨੇ ਕਿਹਾ ਨੇਕੀ ਔਰ ਪੁੱਛ ਚਲੀਏ ਕਲੋਨੀ ਤੇ ਕਲੋਨੀ ਸਾਡੇ ਨਜ਼ਦੀਕ ਇੱਕ ਛੋਟਾ ਜਿਹਾ ਸਟਾਪ ਹੈ, ਉੱਥੋਂ ਖਾਣ ਪੀਣ ਦੀ ਚੀਜ਼ ਮਿਲ ਜਾਂਦੀ ਹੈ। ਤੇ ਇਹਦੇ ਨਾਲ ਬਹੁਤ ਵੱਡੀ ਨਹਿਰ ਗੁਜ਼ਰਦੀ ਹੈ, ਤੇ ਰਸਤੇ ਸਾਨੂੰ ਤੇ ਇਸ ਨਹਿਰ ਦਾ ਪਾਣੀ ਹੈਡ ਬੱਲੋ ਕੀ ਦੇ ਵਿੱਚ ਜਾਂਦਾ ਹੈ, ਜਿੱਥੇ ਦਹਿ ਰਾਵੀ ਤੇ ਇਹ ਨਹਿਰ ਇਕੱਠੀ ਹੋ ਕੇ ਅੱਗੋਂ ਹੋਰ ਨਹਿਰ ਨਿਕਲਦੀ ਆ। ਇੱਕ ਪਲੇਟ ਦਹੀਂ ਬੱਲੇ ਦੀ ਮੰਗਾਈ ਤੇ ਇੱਕ ਪਲੇਟ ਸਮੋਸੇ ਦੀ ਮੰਗਾਈ। ਕੁਝ ਖਾਸ ਨਹੀਂ ਸੀ, ਬਲ ਪੇਟ ਪੂਜਾ ਤੇ ਕਰਨੀ ਸੀ। ਫਿਰ ਆਪਾਂ ਇਹਨੂੰ ਥੋੜਾ ਚੈੱਕ ਕੀਤਾ। ਚੈੱਕ ਕਰਨ ਤੋਂ ਬਾਅਦ ਮੈਂ ਤਾਂ ਬੋਤਲ ਮੰਗਵਾ ਲਈ। ਮੈਂ ਕਿਹਾ ਭਾਈ ਜਾਨ ਮੈਂ ਤਾਂ ਬੋਤਲ ਪੀਣੀ। ਤੇ ਅੰਸਰ ਨੂੰ ਇਹ ਫਿਨਿਸ਼ ਕਰਨ ਤੋਂ ਬਾਅਦ ਆਪਾਂ ਇੱਕ ਕੁਲਫੀ ਲਈ, ਤੇ ਕੁਲਫੀ ਖਾਣ ਤੋਂ ਬਾਅਦ ਆਪਾਂ ਚਲੇ ਗਏ ਮੰਡੀ। ਤੇ ਬਾਈਕ 'ਤੇ ਬਹਿ ਕੇ ਨਾਲ ਸਫ਼ਰ ਕਰਨ ਦਾ ਤੇ ਨਾਲ ਕੁਲਫੀ ਖਾਣ ਦਾ ਆਪਣਾ ਹੀ ਮਜ਼ਾ ਹੈਗਾ। ਰਸਤੇ 'ਚ ਦੇਖਿਆ ਦੋ ਮੋਟਰਸਾਈਕਲ ਆਪਸ ਵਿੱਚ ਵੱਜੀਆਂ, ਤੇ ਮੈਂ ਉਹਨਾਂ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮੈਂ ਕਿਹਾ ਚਲੀਏ ਸਿੱਧਾ ਪਿੰਡ ਹੀ ਚੱਲੀਏ। ਤੇ ਪਿੰਡ ਵੇਖਿਆ ਤੇ ਬੱਚੇ ਕ੍ਰਿਕਟ ਖੇਡ ਰਹੇ ਨੇ, ਤੇ ਸਾਨੂੰ ਉਹਨਾਂ ਖੇਲਣ ਦਾ ਮੌਕਾ ਨਹੀਂ ਦਿੱਤਾ। ਤੇ ਅਸੀਂ ਕਿਹਾ ਚਲੋ ਮੰਡੀ ਚੱਲਦੇ ਹਾਂ। ਤੇ ਮੰਡੀ ਆ ਕੇ ਆਪਾਂ 2 ਗਲਾਸ ਲੈਮਨ ਮਗਰੇਟਾ ਦੇ ਬਣਾਏ। ਉਹਨੇ ਅੱਛੀ ਖਾਸੀ ਬਰਫ਼ ਬਣਾਉਣ ਤੋਂ ਬਾਅਦ ਸਾਡੇ ਹੱਥ 'ਤੇ ਥਮਾ ਦਿੱਤਾ। ਤੇ ਇਹਨੂੰ ਪੀਣ ਤੋਂ ਬਾਅਦ ਆਪਾਂ ਕਿਹਾ ਯਾਰ ਬਸ ਕਰ, ਤਬੀਅਤ ਦਾ ਬੇੜਾ ਗਰਕ ਹੋ ਰਿਹਾ। ਤੇ ਅੱਜ ਦੀ ਵੀਡੀਓ ਇੱਥੇ ਖ਼ਤਮ ਕਰਨੇ ਆ।